ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब थोड़ा निੱਘਾ स्वागत है प्रोग्राम सच्चो सच विच। बहुत शुक्रिया जी डॉक्टर साहब आज 24 जनवरी 2018 12 माघ नानक शाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक, ग्लोबल CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਿਵੇਂ ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਇਹ ਦੱਸਿਆ ਸੀ ਕਿ ਵੀਕਐਂਡ ਦੇ ਉੱਤੇ ਸੈਚਰਡੇ ਜੈਕਸਨ ਹਾਈਟ 'ਚ ਪਾਕਿਸਤਾਨ ਅਮਰੀਕਨ ਕਮਿਊਨਿਟੀ ਕੌਂਸਲ ਵੱਲੋਂ ਸਿੱਖ ਔਰ ਅਸਾਮੀ ਔਰ ਨਾਗੇ ਉਹਨਾਂ ਨੁਮਾਇੰਦਿਆਂ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਔਰ ਇਹ ਪ੍ਰੈਸ ਕਾਨਫਰੰਸ ਮੁੱਢਲੇ ਤੌਰ ਦੇ ਉੱਤੇ ਇਹ ਮੈਸੇਜ ਦੇਣ ਲਈ ਸੀ ਕਿ ਜੇ ਭਾਰਤ ਦੀ ਹਕੂਮਤ ਇਹ ਸਮਝਦੀ ਹੈ ਕਿ ਉਹ ਫੌਜੀ ਤਾਕਤ ਦੇ ਨਾਲ ਆਜ਼ਾਦੀ ਤਹਿਰੀਕਾਂ ਨੂੰ ਦਬਾ ਸਕਦੀ ਹੈ ਭਾਰਤ ਦੇ ਵਿੱਚ, ਜਾਂ ਪੂਰੀਆਂ ਨਸਲਕੁਸ਼ੀਆਂ ਜੋ ਉਹਨਾਂ ਨੇ ਪੰਜਾਬ, ਕਸ਼ਮੀਰ, ਨਾਗਾਲੈਂਡ, ਅਸਾਮ 'ਚ ਕੀਤੀਆਂ ਚਾਰ ਅੱਡ-ਅੱਡ ਕੌਮਾਂ ਦੀਆਂ, ਤੇ ਉਹ ਫਿਰ ਭੁਲੇਖੇ ਵਿੱਚ ਨੇ ਕਿਉਂਕਿ ਡਾਇਸਪੋਰਾ ਕਮਿਊਨਿਟੀਜ਼ ਜਿਹੜੇ ਕਿ ਸਾਊਥ ਏਸ਼ੀਆ ਨਾਲ ਸੰਬੰਧਿਤ ਨੇ, ਸਿਰਫ ਇਹਨਾਂ 4 ਸੂਬਿਆਂ ਨਾਲ ਸੰਬੰਧਿਤ ਹੀ ਨਹੀਂ, ਜਿਹੜੇ ਜੈਨੋਸਾਈਡ ਦੇ ਖਿਲਾਫ ਨੇ ਉਹ ਬੇਸ਼ੱਕ ਪਾਕਿਸਤਾਨ 'ਚ ਨੇ, ਅਫਗਾਨਿਸਤਾਨ 'ਚ ਨੇ, ਬੰਗਲਾਦੇਸ਼ ਨੇ, ਨੇਪਾਲ 'ਚ ਨੇ। ਔਰ ਇਸ ਵੇਲੇ ਜਿਸ ਕਿਸਮ ਦੀ ਭਾਰਤੀ ਸਰਕਾਰ ਦੀ ਨੀਤੀ ਹੈ ਉਹਨੇ ਉਸ ਖਿੱਤੇ ਦੇ ਵਿੱਚ ਬਦਅਮਨੀ ਔਰ ਆਪਸੀ ਖਿਚਾ, ਤਣਾਅ, ਸੋਸ਼ਲ ਪੋਲਰਾਈਜੇਸ਼ਨ ਤਾਂ ਕ੍ਰੀਏਟ ਕੀਤੀ ਹੈ ਭਾਰਤ ਦੇ ਨਕਸ਼ੇ ਦੇ ਵਿੱਚ। ਪਰ ਗੁਆਂਢੀ ਮੁਲਕਾਂ ਦੇ ਵਿੱਚ ਜਿਵੇਂ ਉਹਨਾਂ ਨੇ ਨੇਪਾਲ ਦੇ ਵਿੱਚ ਆਪਣਾ ਪੂਰਾ ਜਾਲ ਵਿਛਾਇਆ, ਇਸ ਗੱਲ ਦਾ ਹੀ ਸਬੂਤ ਹੈ ਕਿ ਪਿਛਲੇ ਦਿਨਾਂ 'ਚ ਕੁਝ ਹਫ਼ਤੇ ਪਹਿਲਾਂ ਇਹ ਇੱਕ ਖਬਰ ਸੀ ਕਿ 60 ਦੇ ਕਰੀਬ ਬੰਦੇ ਕਾਠਮੰਡੂ ਦੇ ਵਿੱਚ ਐਸੇ ਫੜੇ ਗਏ ਜਿਹੜੇ ਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਦੇ ਲਈ ਜਿਹੜਾ ਹੈ ਉਹ ਪੈਸੇ ਲੈ ਰਹੇ ਸੀ ਲੋਕਾਂ ਤੋਂ ਕਿ ਅਸੀਂ ਤੁਹਾਨੂੰ ਰਾਹ ਲਈ ਭਰਤੀ ਕਰ ਰਹੇ। ਸੋ ਜ਼ਾਹਰ ਹੈ ਵੀ ਇਹਨਾਂ ਦਾ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਕਿਸ ਹੱਦ ਤੱਕ ਹੈ। ਪਰ ਨੇਪਾਲ ਦੇ ਲੋਕਾਂ ਨੇ ਤਾਂ ਇਹਨਾਂ ਦਾ ਮੂੰਹ ਭੰਨਿਆ ਜਦੋਂ ਕਿ ਪਿਛਲੀਆਂ ਚੋਣਾਂ ਦੇ ਵਿੱਚ, ਪਾਰਲੀਮਾਨੀ ਚੋਣਾਂ 'ਚ ਵੀ ਔਰ ਜਿਹੜੀਆਂ ਲੋਕਲ ਮਿਊਨਿਸਪੈਲਿਟੀਜ਼ ਔਰ ਲੋਕਲ ਬਾਡੀਜ਼ ਦੀਆਂ ਹੁੰਦੀਆਂ ਉਹਦੇ 'ਚ ਖੱਬੇ ਪੱਖੀਆਂ ਨੂੰ ਹੁੰਜਾ ਫੇਰ ਜਿੱਤ ਹਾਸਲ ਹੋਈ ਹੈ। ਔਰ ਨਤੀਜੇ ਦੇ ਤੌਰ 'ਤੇ ਇਹਨਾਂ ਦੇ ਜਿਹੜੇ ਉਸ ਖਿੱਤੇ ਨਾਲ ਸੰਬੰਧਿਤ ਮਾਹਿਰ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਨੇਪਾਲ ਪੂਰੀ ਤਰ੍ਹਾਂ ਜਿਹੜਾ ਹੈ ਉਹ ਚੀਨ ਦੇ ਆਰਬਿਟ 'ਚ ਚਲਾ ਗਿਆ। ਇਸੇ ਤਰ੍ਹਾਂ ਬੇਸ਼ੱਕ ਇਹ ਡੀਂਗਾਂ ਜਿੰਨੀਆਂ ਮਰਜ਼ੀ ਮਾਰਨ, ਪਰ ਫੈਕਟ ਇਹ ਹੈ ਕਿ ਅਫਗਾਨਿਸਤਾਨ ਦਾ ਮੁੱਦਾ ਹੋਏ ਜਾਂ ਈਵਨ ਜਿਵੇਂ ਪਾਕਿਸਤਾਨ ਨੂੰ ਦੁਨੀਆ ਦੇ ਵਿੱਚ ਕਾਰਨਰ ਕਰਨ ਦੇ ਲਈ ਕਿ ਜੀ ਇਹ ਐਪੀ ਸੈਂਟਰ ਆਫ ਟੈਰਰਿਜ਼ਮ ਹੈ, ਮੋਦੀ ਨੇ ਮੁਹਿੰਮ ਚਲਾਈ ਅੱਡ-ਅੱਡ ਮੌਕਿਆਂ 'ਤੇ। ਉਹ ਹਾਰਟ ਆਫ ਏਸ਼ੀਆ ਕਾਨਫਰੰਸ ਹੋਏ ਜਿਹੜੀ ਅੰਮ੍ਰਿਤਸਰ 'ਚ ਹੋਈ, ਜਾਂ ਬ੍ਰਿਕਸ ਕਾਨਫਰੰਸ ਹੋਏ ਜਿਹੜੀ ਕਿ ਗੋਆ ਦੇ ਵਿੱਚ ਹੋਈ, ਉਹਨਾਂ ਸਾਰੇ ਹੀ ਮੌਕਿਆਂ ਨੂੰ ਬਿਲਕੁਲ ਐਂਟਾਈ ਪਾਕਿਸਤਾਨ ਰੈਟਰਿਕ ਲਿਆਉਣ ਦੇ ਬਾਵਜੂਦ ਉਹ ਆਪਣੀ ਨੀਅਤ ਦੇ ਵਿੱਚ ਕਾਮਯਾਬ ਨਹੀਂ ਹੋਏ। ਹਾਲਾਂਕਿ ਜੋ ਡੋਨਲਡ ਟਰੰਪ ਦੀ ਨੀਤੀ ਇਸ ਵੇਲੇ ਪਾਕਿਸਤਾਨ ਦੇ ਹਵਾਲੇ ਨਾਲ ਜਾਂ ਓਵਰਆਲ ਵੀ ਜਿਹੜਾ ਦੁਨੀਆ ਦੇ ਵਿੱਚ ਬਾਕੀ ਦੇਸ਼ਾਂ ਨਾਲ ਉਹ ਐਨਵਾਇਰਨਮੈਂਟ ਦਾ ਮੁੱਦਾ ਹੋਏ, ਉਹ ਨਾਫਤਾ ਟਰੀਟੀ ਹੋਏ, ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋਏ, ਜਾਂ ਮੈਕਸੀਕੋ ਦੇ ਨਾਲ ਕੰਧ ਬਣਾਉਣ ਦਾ ਮੁੱਦਾ, ਜਾਂ ਵਿਦਨ ਦਾ ਕੰਟਰੀ, ਸੋ ਉਹਨੂੰ ਕੋਈ ਭਾਰਤੀ ਨੀਤੀ ਘਾੜਿਆਂ ਦੀ ਜਾਂ ਉਹਨਾਂ ਦਾ ਇਹ ਸਕਸੈਸ ਨਹੀਂ ਕਿਹਾ ਜਾ ਸਕਦਾ ਜੀ ਕਿ ਟਰੰਪ ਜਿਹੜਾ ਹੈ ਉਹ ਉਸ ਨੇ ਪਾਕਿਸਤਾਨ ਦੇ ਨਾਲ ਡਾਇਰੈਕਟ ਇਸ ਕਿਸਮ ਦਾ ਜਿਹੜਾ ਟਵੀਟ ਕਰਕੇ ਨੈਗੇਟਿਵਿਟੀ ਲਈ। ਹਾਲਾਂਕਿ ਹੁਣ ਉਸ ਦੇ ਉੱਤੇ ਵੀ ਅਮਰੀਕਨ ਜਿਹੜੇ ਨੇ ਬੈਕਫੁੱਟ ਦੇ ਉੱਤੇ ਆ ਰਹੇ ਨੇ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਸਾਬਤ ਹੁੰਦੀ ਹੈ, ਔਰ ਇਹ ਤੁਸੀਂ ਜੇ 7-8 ਹਜ਼ਾਰ ਸਾਲ ਦਾ ਮਨੁੱਖੀ ਇਤਿਹਾਸ ਵੀ ਦੇਖੋ
ਇਹ ਠੀਕ ਹੈ ਕਿ ਜ਼ੁਲਮ ਦੇ ਨਾਲ ਇੱਕ ਵਾਰ ਆਵਾਜ਼ ਦਬ ਜਾਂਦੀ ਹੈ, ਬਿਲਕੁਲ। ਲੇਕਿਨ ਜਿਹੜੀ ਸਾਡੀ ਵਿਜ਼ਡਮ ਹੈ, ਜਿਹੜੀ ਫੋਕਲੋਰ 'ਚ ਹੈ, ਸਾਡੇ ਲੋਕਾਂ 'ਚ ਹੈ, ਜਿਹੜੀ ਏਜਿਸ ਤੋਂ ਹੈ, ਉਹਦੇ 'ਚ ਬੜੀ ਸਧਾਰਨ ਜਿਹੀ ਗੱਲ ਕਹੀ ਜਾਂਦੀ ਹੈ ਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ। ਹੁਣ ਜ਼ਾਹਰ ਹੈ ਕਿ ਵੀ ਤੁਸੀਂ ਅੱਤ ਜਦੋਂ ਕਰ ਦਿੰਦੇ ਹੋ ਕਿਸੇ ਚੀਜ਼ ਦੀ ਕਿ ਫਿਰ ਜਿਹੜਾ ਰੱਬੀ ਕਹਿਰ ਵੀ ਜਿਹੜਾ ਡਿੱਗਦਾ ਜੀ, ਔਰ ਉਸ ਸਾਰੇ ਕੋਈ ਵੀ ਜਿਹੜਾ ਸਾਮਰਾਜ ਹੈ, ਭਾਵੇਂ ਜਿੰਨਾ ਮਰਜ਼ੀ ਪਾਵਰਫੁਲ ਸੀ ਜਾਂ ਪਾਵਰਫੁਲ ਹੋਏ, ਉਹ ਅਲਟੀਮੇਟਲੀ ਜਦੋਂ ਅਦਲ ਜਸਟਿਸ ਤੋਂ ਨਿਕਲ ਜਾਂਦਾ ਹੈ, ਜਦੋਂ ਬਲੱਡ ਸ਼ੈਡ ਕਰਨਾ, ਖੂਨ ਬਹਾਣਾ ਉਹਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ ਜੀ, ਤੇ ਫਿਰ ਹੌਲੀ 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 ਉਸ ਦਾ ਡਾਊਨਫਾਲ ਸ਼ੁਰੂ ਹੁੰਦਾ ਹੈ ਔਰ ਉਹ ਥੱਲੇ ਨੂੰ ਜਾਣਾ ਸ਼ੁਰੂ ਹੁੰਦਾ ਹੈ, ਉਸ ਦਾ ਜਿਹੜਾ ਹੈ ਉਹ ਜਵਾਲ ਸ਼ੁਰੂ ਹੋ ਜਾਂਦਾ ਹੈ। ਔਰ ਹੁਣ ਕਿਉਂਕਿ ਇਹਨਾਂ ਦਿਨਾਂ 'ਚ ਭਾਰਤ ਦੇ ਵਿੱਚ ਬੜੇ ਜਸ਼ਨਾਂ ਦਾ ਮਾਹੌਲ ਹੈ, 26 ਜਨਵਰੀ ਜਿਹੜੀ ਕਿ ਜਿਸ ਨੂੰ ਰਿਪਬਲਿਕ ਡੇ ਦੇ ਤੌਰ ਤੇ ਦਿੱਲੀ 'ਚ ਇਹਨਾਂ ਨੇ ਸੈਲੀਬ੍ਰੇਟ ਕਰਨਾ, ਔਰ ਉਹਨੂੰ ਬੜਾ ਕਹਿ ਰਹੇ ਨੇ ਜੀ ਇਸ ਵਾਰੀ ਡਿਪਲੋਮੈਟਿਕ ਕੂ ਹੋ ਗਿਆ ਕਿ ਵੀ ਏਸ਼ੀਅਨ ਕੰਟਰੀਜ਼ ਦੇ 10 ਕੇ 12 ਦੇਸ਼ਾਂ ਦੇ ਹੈਡ ਆਫ ਦਾ ਸਟੇਟ ਸਾਡੀ ਜਿਹੜੀ ਹੈ ਉਹ ਪੈਰੇਡ ਦੇਖਣਗੇ, ਖਾਸ ਮਹਿਮਾਨ ਹੋਣਗੇ ਜੀ। ਔਰ ਇਸ ਸਾਰੇ ਦੌਰੇ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਔਰ ਏਜੰਸੀਆਂ ਨੇ ਜਿਸ ਤੇਜ਼ੀ ਦੇ ਨਾਲ ਆਪਣਾ ਥਰਡ ਰੇਟ ਪ੍ਰੋਪੇਗੈਂਡਾ, ਉਹ ਖਾਲਿਸਤਾਨ ਦੀ ਮੂਵਮੈਂਟ ਹੋਏ, ਕਸ਼ਮੀਰ ਦੀ ਮੂਵਮੈਂਟ ਹੋਏ, ਉਸ ਦੇ ਬਾਰੇ ਦੁਨੀਆ ਭਰ 'ਚ ਵਿੱਢਿਆ ਹੋਇਆ। ਅਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਜਦੋਂ ਬਾਹਰਲੇ ਸਿੱਖਾਂ ਨੇ ਇਹਨਾਂ ਦੇ ਮੂੰਹ ਤੇ ਸਿੱਧੀ ਚਪੇੜ ਮਾਰੀ ਕਿ ਇਹ ਬਿਲਕੁਲ ਇਹਨਾਂ ਦੇ ਐਮਬੈਸਡਰ, ਹਾਈ ਕਮਿਸ਼ਨ, ਕੌਂਸੂਲੇਟ ਜਾਂ ਕੋਈ ਵੀ ਇੰਡੀਅਨ ਆਫੀਸ਼ੀਅਲ ਉਹ ਗੁਰਦੁਆਰਾ ਸਟੇਜ ਤੋਂ ਜਿਹੜਾ ਮੁਖਾਤਬ ਨਹੀਂ ਹੋ ਸਕਦਾ, ਇਹਨਾਂ ਦੇ ਉੱਤੇ ਪਾਬੰਦੀ ਹੈ ਤੇ ਇਹਨਾਂ ਨੇ ਉਸ ਸਾਰੀ ਸਿਚੁਏਸ਼ਨ ਨੂੰ ਇਹ ਕਹਿ ਕੇ ਪਹਿਲਾਂ ਭੰਡਿਆ ਕਿ ਜੀ ਦੇਖੋ ਗੁਰਦੁਆਰਿਆਂ ਤੇ ਵੜਨ ਤੇ ਪਾਬੰਦੀ ਲਾ ਦਿੱਤੀ, ਇਹ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ। ਫਿਰ ਇਹਨਾਂ ਨੇ ਜਿਸ ਤਰੀਕੇ ਨਾਲ ਬਾਹਰਲੇ ਸਿੱਖਾਂ ਨੂੰ, ਡਾਇਸਪੋਰਾ ਸਿੱਖਾਂ ਨੂੰ ਉਹ ਸਾਰੇ ਜਗਤਾਰ ਸਿੰਘ ਜੱਗੀ ਦੇ ਮਾਮਲੇ ਦੇ ਨਾਲ ਔਰ ਪੰਜਾਬ ਦੀ ਦਹਿਸ਼ਤਗਰਦੀ ਦੇ ਸੋ ਕਾਲਡ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਈਵਨ ਟੀਵੀ 84 ਦੀ ਜਿਹੜੀ 5th ਐਨੀਵਰਸਰੀ ਦੀ ਜਿਹੜੀ ਅਸੀਂ ਇੱਥੇ ਫੰਡ ਰੇਜ਼ਿੰਗ ਲਾਈਨ ਲਈ 17 ਦਸੰਬਰ ਨੂੰ, ਉਸ ਨੂੰ ਵੀ ਜਿਹੜਾ ਉਹਨਾਂ ਨੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਤੇ ਉਹਦੇ ਰਾਹੀਂ ISI ਫੰਡਡ ਬਣਾ ਦਿੱਤਾ। ਸੋ ਕੁੱਲ ਮਿਲਾ ਕੇ ਔਰ ਇਸੇ ਤਰ੍ਹਾਂ ਜਿਵੇਂ ਜੇ ਬਾਹਰਲੇ ਸਿੱਖਾਂ ਦੀ ਗੱਲ ਅਸੀਂ ਕਰੀਏ ਤੇ ਉਹਨਾਂ ਦੇ ਵਿੱਚ ਫਿਸ਼ਰਸ ਕ੍ਰੀਏਟ ਕਰਨ ਲਈ ਇਹ ਆਪਣੀ ਲਾਈਨ ਲੈ ਰਹੇ ਨੇ। ਔਰ ਇਸੇ ਤਰ੍ਹਾਂ ਕਸ਼ਮੀਰ 'ਚ ਤਾਂ ਉਹਨਾਂ ਨੇ ਬਿਲਕੁਲ ਜਿਹਨੂੰ ਨਿਊਜ਼ ਬਲੈਂਕ ਆਊਟ ਕਹਿ ਲਓ ਇਵੇਂ ਕਰ ਦਿੱਤਾ ਹੋਇਆ। ਹਾਲਾਂ ਉੱਥੇ ਲੋਕ ਖਲੋਂਦੇ ਨੇ, ਕੋਈ ਵੀ ਮੁੱਦਾ ਕਸ਼ਮੀਰੀ ਇਹ ਨਹੀਂ ਕੋਈ ਆਪਣੀ ਆਜ਼ਾਦੀ ਲਈ ਖਲੋਂਦੇ ਨੇ। ਜੇ ਦੁਨੀਆ ਦੇ ਵਿੱਚ ਕਿਤੇ ਵੀ ਹੋਰ ਇਨਜਸਟਿਸ ਦੀ ਗੱਲ ਹੁੰਦੀ ਹੈ, ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹ ਭਾਵੇਂ ਇਸਲਾਮ ਦੇ ਹਵਾਲੇ ਨਾਲ ਹੈ ਜਾਂ ਕੋਈ ਹੋਰ ਕਿਤੇ ਘਟਨਾ ਹੁੰਦੀ ਹੈ ਤੇ ਉਹ ਸੜਕਾਂ ਤੇ ਨਿਕਲ ਆਉਂਦੇ ਨੇ। ਉੱਥੇ ਵੀ ਉਹਨਾਂ ਨੇ ਜਿੱਥੇ ਇੱਕ ਪਾਸੇ ਫੌਜ ਆਪਣਾ ਜ਼ੁਲਮ ਕਰਨ ਦੇ ਉੱਤੇ ਲੱਗੀ ਹੋਈ ਹੈ, ਉੱਥੇ ਉਹਨਾਂ ਨੇ ਖਬਰਾਂ ਵੀ ਲਗਭਗ ਉੱਥੋਂ ਗਾਇਬ ਕੀਤੀਆਂ ਹੋਈਆਂ। ਹਾਲਾਂ ਜਿਹੜਾ ਡਾਇਸਪੋਰਾ ਕਸ਼ਮੀਰੀ ਹੈ ਉਹ ਕਾਫੀ ਚੰਗੇ ਢੰਗ ਦੇ ਨਾਲ ਲੱਗੇ ਹੋਏ ਨੇ ਸਾਰੇ ਪਾਸੇ ਉਹਨੂੰ ਕਾਊਂਟਰ ਕਰਨ। ਪਿਛਲੇ ਦਿਨਾਂ 'ਚ ਹੀ ਮੇਰੇ ਅਜੇ ਗੱਲਬਾਤ ਤਾਂ ਨਹੀਂ ਹੋਈ, ਜਰਮਨ ਦੇ ਵਿੱਚ ਬੇਸਡ ਇੱਕ ਬੀਬੀ ਰਿਫਤ ਵਾਨੀ ਕਰਕੇ ਜਿਹੜੇ ਕਿ ਆਪਣਾ TV ਚਲਾਉਂਦੇ ਨੇ, ਉਸ ਦੇ ਉੱਤੇ ਉਹ ਜਿਹੜੇ ਨੇ ਅੱਡ ਹੋਰ ਵੀ ਆਜ਼ਾਦੀ ਪਸੰਦ ਤਹਿਰੀਕਾਂ ਦੇ ਨਾਲ ਗੱਲਬਾਤ ਕਰਦੇ ਨੇ। ਉਹਨਾਂ ਨੇ 6 ਫॉर ਜਸਟਿਸ ਦੇ ਨੁਮਾਇੰਦੇ ਦੇ ਨਾਲ ਵੀ ਗੱਲਬਾਤ ਕੀਤੀ ਔਰ ਮੈਂ ਦੇਖ ਰਿਹਾ ਸੀ ਵੀ ਇਹ ਜਿਹੜਾ ਇਹਨਾਂ ਦੀ ਪ੍ਰੋਪੇਗੈਂਡਾ ਲਾਈਨ ਹੈ, ਜਿਵੇਂ RSS ਦੇ ਜਿਹੜੇ ਉੱਥੇ ਬੈਠੇ ਬੰਦੇ ਨੇ ਉਹਦੇ 'ਚ ਉਸ ਦੇ ਬਰਾਬਰ ਤੇ ਇੱਕ ਸੁਦਰਸ਼ਨ ਕੇ ਕੌਣ ਇਸ ਕਿਸਮ ਦਾ ਲਿਆਂਦਾ ਹੋਇਆ ਸੀ ਯੰਗ ਮੈਨ, ਲੇਕਿਨ ਮੈਂ ਦੇਖਦਾ ਵੀ ਉਹ ਇੰਨੇ ਟ੍ਰੇਨਡ ਨੇ ਹੁਣ ਝੂਠ ਨੂੰ ਕਿਵੇਂ ਉਹ ਬੜਾ ਪੋਚ ਪਾਚ ਕੇ ਸਫਿਸਟੀਕੇਟ ਕਰਕੇ ਬੋਲਦੇ ਨੇ। ਇੱਕ ਜ਼ਮਾਨਾ ਸੀ ਕਿ ਤੁਸੀਂ ਇਹਨਾਂ ਨਾਲ ਮਾੜੀ ਜਿਹੀ ਗੱਲ ਕਰੋ ਭੜਕ ਪੈਂਦੇ ਸੀ, ਹੁਣ ਉਹ ਬੜੇ ਸਫਿਸਟੀਕੇਟ ਤਰੀਕੇ ਨਾਲ ਆਪਣੇ ਜਿਹੜੇ ਅੰਦਰੂਨੀ ਭਾਵਨਾਵਾਂ ਲੁਕਾ ਕੇ ਬਾਹਰੋਂ ਇਹ ਪ੍ਰਭਾਵ ਦੇਣ ਦਾ ਯਤਨ ਕਰਦੇ ਨੇ ਕਿ ਜੀ ਜਿਵੇਂ ਉਹ ਬਹੁਤ ਡਾਇਲੌਗ ਰਾਹੀਂ ਗੱਲਬਾਤ ਨੂੰ ਹੱਲ ਕਰਨਾ ਚਾਹੁੰਦੇ ਨੇ। ਪਰ ਮੈਂ ਇਹ ਸਮਝਦਾ ਹਾਂ ਵੀ ਕਸ਼ਮੀਰੀਆਂ ਦੇ ਵਿੱਚ ਵੀ ਉੱਥੇ ਵੀ ਜਿਹੜੀ ਯੰਗਰ ਜਨਰੇਸ਼ਨ ਐਜੂਕੇਟਿਡ ਉਹਨਾਂ ਦੇ ਬੱਚੇ ਬੱਚੀਆਂ ਮੂਵਮੈਂਟ ਦੇ ਵਿੱਚ ਆਏ ਔਰ ਇਹਨਾਂ ਦੀਆਂ ਆਪਣੀਆਂ ਖਬਰਾਂ ਹੁੰਦੀਆਂ ਜੀ ਇੱਕ PhD ਸਟੂਡੈਂਟ ਆ ਗਿਆ, ਇੱਕ ਫਲਾਣਾ ਆ ਗਿਆ, ਕੁਛ ਉਹਦੇ 'ਚ ਨੈਗੇਟਿਵਿਟੀ ਕਰਨ ਲਈ ਹੁੰਦੀਆਂ ਨੇ ਖਬਰਾਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰੀਆਂ ਦੇ ਵੀ ਪਿਛਲੇ ਜੇ ਅਸੀਂ 70 ਸਾਲ 'ਚ ਹੀ ਦੇਖੀਏ
ਔਰ 88-99 ਤੋਂ ਉਹਨਾਂ ਦੀ ਜਿਹੜੀ ਹੈ ਸੰਘਰਸ਼ ਪੂਰੇ ਜ਼ੋਰ ਦੇ ਨਾਲ, ਜਿਹਨਾਂ 'ਚ ਹਥਿਆਰਬੰਦ ਵੀ ਸੰਘਰਸ਼ ਸ਼ਾਮਲ ਹੈ, ਉਹ ਸ਼ੁਰੂ ਹੋਇਆ। ਸੋ ਉਹਨਾਂ ਦੀ ਐਜੂਕੇਟਿਡ ਪੀੜ੍ਹੀ, ਔਰ ਜਿਵੇਂ ਅਫਜ਼ਲ ਗੁਰੂ ਜਿਹਨੂੰ ਕਿ ਫਾਂਸੀ ਦਿੱਤੀ ਗਈ ਤੇ ਹਾਰਡ ਜੇਲ੍ਹ 'ਚ ਸੀ, ਉੱਥੇ ਕੁਝ ਸਿੱਖ ਨੌਜਵਾਨ ਵੀ ਜਿਨ੍ਹਾਂ ਨੂੰ ਕੇਸਾਂ 'ਚ ਫਸਾਇਆ ਹੋਇਆ। ਸੋ ਉਹਨਾਂ ਨੂੰ ਨਾਲ ਮਿਲਣ ਗਿਲਣ ਵਾਲੇ ਦੱਸਦੇ ਨੇ ਸ਼ਾਮ ਨੂੰ ਜੇਲ੍ਹ ਦੇ ਕੈਂਪਸ 'ਚ ਵਾਲੀਬਾਲ ਜਾਂ ਦੂਜਾ ਇਕੱਠੇ ਖੇਡਦੇ ਸੀ। ਤਾਂ ਉਹਨਾਂ ਨੇ ਕਹਿਣਾ ਕਿ ਵੀ ਅਫਜ਼ਲ ਗੁਰੂ ਬਹੁਤ ਸਿਆਣਾ, ਮੰਜਿਆ ਹੋਇਆ ਔਰ ਬੜੀ ਦਲੀਲ ਨਾਲ ਗੱਲ ਕਰਨ ਵਾਲਾ ਬੰਦਾ ਹੈ, ਔਰ ਉਹ ਵੀ ਜਦੋਂ ਸਿੱਖਾਂ ਬਾਰੇ ਦੇਖਦਾ ਹੈ, ਸੁਣਦਾ ਹੈ, ਬਹੁਤ ਪ੍ਰਭਾਵਿਤ ਹੋਇਆ, ਔਰ ਉਹਨੂੰ ਵੀ ਲੱਗਦਾ ਹੈ ਕਿ ਅਸੀਂ ਲੰਬੇ ਵਕਤ ਤੋਂ ਇੱਕ ਦੂਜੇ ਦੀ ਦਰਦ ਜਾਂ ਪੀੜ ਨੂੰ ਕਿਉਂ ਨਹੀਂ ਸਮਝ ਸਕੇ ਜਾਂ ਕਿਉਂ ਕੱਲੇ-ਕੱਲੇ ਅਸੀਂ ਕੁੱਟ ਖਾਂਦੇ ਰਹੇ। ਸੋ ਮੈਂ ਸਮਝਦਾ ਵੀ ਉੱਥੇ ਤਾਂ ਉਹਨਾਂ ਨੇ ਇਸ ਕਿਸਮ ਦਾ ਨੈਰੇਟਿਵ ਕ੍ਰੀਏਟ ਕੀਤਾ ਹੋਇਆ ਹੈ, ਇੱਕ ਫੀਅਰ ਹੈ ਲੋਕਾਂ ਦੇ ਦਿਮਾਗਾਂ 'ਚ, ਔਰ ਜਿਸ ਅੰਦਾਜ਼ ਦੇ ਵਿੱਚ ਪਾਕਿਸਤਾਨ ਨਾਲ ਸੰਬੰਧਤ ਜਾਂ ਕਸ਼ਮੀਰੀਆਂ ਨਾਲ ਜਾਂ ਦੂਸਰਾ ਉੱਥੇ ਦੇ ਈਵਨ ਸਿੱਖ ਵੀ ਬਹੁਤ ਵਾਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਮਾਧੋਪੁਰ ਬਾਰਡਰ ਕ੍ਰਾਸ ਹੋਣ ਤੋਂ ਬਾਅਦ ਦੂਜੇ ਪਾਸੇ ਕੀ ਹੋ ਰਿਹਾ ਹੈ, ਜੋ ਕਿ ਉਹਨਾਂ ਦੇ ਆਪਣੇ ਨਾਲ ਹੋਇਆ। ਔਰ ਜੇ ਤੁਸੀਂ ਇਧਰੋਂ ਕ੍ਰਾਸ ਸ਼ੰਭੂ ਬਾਰਡਰ ਕਰਦੇ ਹੋ ਤੇ ਹਰਿਆਣੇ ਦੇ ਨਾਲ ਲੱਗਦੇ ਰਾਜਸਥਾਨ ਔਰ ਯੂਪੀ 'ਚ ਕੀ ਹੋ ਰਿਹਾ, ਬਦਕਿਸਮਤੀ ਹੈ ਕਿ ਕਿਉਂਕਿ ਉਹਨਾਂ ਦੇ ਕੋਲ ਉੱਥੇ ਹੋਰ ਕੋਈ ਸਾਧਨ, ਹਾਂ ਜਿਹੜੇ ਉੱਥੇ ਯੰਗਸਟਰਸ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਨੇ, ਉਹ ਸਮਝਦੇ ਨੇ ਕਿ ਵੀ ਕੀ ਚੱਲ ਰਿਹਾ, ਪਰ ਅਜੇ ਵੱਡੀ ਜਿਹੜੇ ਉਮਰ ਦੇ ਲੋਕ ਨੇ ਜਾਂ ਆਮ ਲੋਕ, ਉਹ ਤਾਂ ਇਹੀ ਜਿਹੜੇ ਇਹਨਾਂ ਦੇ ਹਰ ਅੱਧੇ ਮਿੰਟ ਬਾਅਦ ਜਿਹੜਾ ਇਹਨਾਂ ਦੀਆਂ ਖਬਰਾਂ ਚੱਲ ਰਹੀਆਂ ਹੁੰਦੀਆਂ, ਔਰ ਉਹ 3.5 ਫੁੱਟੇ ਇਹਨਾਂ ਦੇ ਐਂਕਰ ਤੇ ਇਹਨਾਂ ਦੀਆਂ ਐਂਕਰਾਂ ਉਹ ਉਛਲ ਕੇ ਜਿਹੜੀਆਂ ਨੇ ਉਹ ਦੇਸ਼ ਭਗਤੀ ਦਾ ਔਰ ਦੂਸਰਾ ਜਿਹੜੀਆਂ ਨੇ ਉਹ ਪਾਠ ਪੜ੍ਹਾ ਰਹੀਆਂ ਹੁੰਦੀਆਂ, ਔਰ ਬਾਕੀ ਸਭ ਨੂੰ ਕੁਚਲ ਦੇंगे, ਮਸਲ ਦੇंगे, ਪਾਕਿस्तान को नानी याद करवा देंगे, छठी का दूध पिला देंगे। मैनू कई बारी जो मैं कोई भेजदा है क्लिप तो मैं देखदा कि घसी पिटी वो जबान, और हर एक तो बाद और जिवें ਉਹੀ ਸੀ ਕਿ ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਜੋ ਉਹਨਾਂ ਨੇ ਡਰਾਮੇਬਾਜ਼ੀ ਕੀਤੀ, ਅਬ ਉੱਠੇਗਾ ਨਹੀਂ ਪਾਕਿਸਤਾਨ। ਔਰ ਹੁਣ ਜਦੋਂ ਉਹੀ ਘਟਨਾਵਾਂ ਹੋ ਰਹੀਆਂ ਨੇ ਇਹ ਜੇ, ਔਰ ਇਹ ਪ੍ਰਵੋਕ ਇਹੀ ਕਰ ਰਹੇ ਨੇ ਬਾਰਡਰ ਦੇ ਉੱਤੇ, ਉਹ ਜਦੋਂ ਜਵਾਬ ਦਿੰਦੇ ਨੇ ਫਿਰ ਉਹਨਾਂ ਨੂੰ ਜਿਹੜਾ ਉਹ ਬੇਹੋਸ਼ੀ ਵਾਲੀ ਹਾਲਤ ਹੁੰਦੀ ਹੈ ਕਿ ਜੀ ਇੰਨੇ ਜਿਹੜੇ ਨੇ ਪਿੰਡ ਖਾਲੀ ਹੋ ਗਏ, ਫਲਾਣਾ ਹੋ ਗਿਆ, ਬਦਲਾ ਲਓ, ਦਿਸ ਦੈਟ। ਸੋ ਮੈਂ ਇਹ ਸਮਝਦਾ ਵੀ ਉੱਥੇ ਬੈਠੇ ਜਿਹੜੇ ਲੜ ਰਹੇ ਸੰਘਰਸ਼ ਨੇ ਜਾਂ ਜਿਹੜੇ ਵਿਕਟਮ ਨੇ ਜਾਂ ਜਿਹੜੇ ਬਿਲਕੁਲ ਚੁੱਪ ਵੀ ਕੀਤੇ ਹੋਏ ਨੇ, ਉਹਨਾਂ ਤੋਂ ਸਾਨੂੰ ਕੋਈ ਬਹੁਤੀ ਆਸ ਰੱਖਣੀ ਵੀ ਨਹੀਂ ਚਾਹੀਦੀ ਜਦੋਂ ਤੱਕ ਇਹ ਡਰ ਦਾ ਕੁੰਡਾ ਉਹਨਾਂ ਦੇ ਸਿਰ ਤੋਂ ਪਾਸੇ ਨਹੀਂ ਹੁੰਦਾ। ਜਿਵੇਂ ਡਾਕਟਰ ਇਫਤਕਾਰ ਕਰਾਮਤ ਚੀਮਾ ਨੇ ਕਿਹਾ ਸੀ ਆਪਣੀ ਪ੍ਰੈਜੈਂਟੇਸ਼ਨ ਕਿ ਉੱਥੋਂ ਵਾਲੇ ਸਿੱਖਾਂ ਤੇ ਗਿਲਾ ਨਾ ਕਰੋ, ਉਹਨਾਂ ਨੂੰ ਤੁਸੀਂ ਭੰਡੋ ਨਾ, ਉਹ ਵੀ ਉਨੇ ਹੀ ਸਿੱਖ ਨੇ ਜਿੰਨੇ ਤੁਸੀਂ ਹੋ, ਉਹ ਡਰ ਦੇ ਥੱਲੇ ਨੇ। ਜਦੋਂ ਸਮਾਂ ਆਏਗਾ ਉਹ ਉੱਠ ਕੇ ਸਾਥ ਦੇਣਗੇ, ਉਹ ਜਿਹੜੇ ਨੇ ਉਹ ਚੁੱਪ ਕਰਕੇ ਨਹੀਂ ਬੈਠਣਗੇ, ਇਸ ਵੇਲੇ ਉਹ ਡਰ ਦੇ ਵਿੱਚ ਨੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ, ਹਾਲਾਂਕਿ ਪਿਛਲੇ ਲਗਭਗ 3 ਦਹਾਕਿਆਂ ਤੋਂ ਹੀ ਅਸੀਂ ਜਿਹੜੀ ਹੈ ਡਾਇਸਪੋਰਾ ਸਿੱਖ ਕਮਿਊਨਿਟੀ ਵੱਲੋਂ, ਔਰ ਖਾਸ ਤੌਰ ਤੇ ਮੈਂ ਆਪਣੇ ਬਿਹਾਫ ਤੇ ਕਹਿ ਸਕਦਾ ਕਿ ਅਸੀਂ 1991 ਤੋਂ ਹੀ ਜਦੋਂ ਤੋਂ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਕੀਤੀ, ਵਾਸ਼ਿੰਗਟਨ DC ਹੋਏ, ਨਿਊਯਾਰਕ ਹੋਏ, ਕੈਲੀਫੋਰਨੀਆ ਹੋਏ, ਕਸ਼ਮੀਰੀਆਂ ਦੇ ਨਾਲ ਮਿਲ ਕੇ, ਕਿਉਂਕਿ ਨਾਗੇ ਤਾਂ ਬਹੁਤ ਥੋੜੇ ਨੇ। ਇੱਕ ਸਟੇਜ ਤੇ ਇੱਕ ਬੀਬੀ ਜਿਹੜੀ ਅਮਰੀਕਨ ਸੀ, ਗੋਰੀ, ਉਹਨੇ ਨਾਗਿਆਂ ਦੇ ਨਾਂ ਦੇ ਉੱਤੇ ਨਾਗਾਲਿਮ ਦਾ ਇੱਕ ਦਫ਼ਤਰ ਖੋਲ੍ਹਿਆ ਹੋਇਆ ਸੀ, ਉਹਦੇ ਨਾਲ 1-2 ਵਾਰ ਮੈਨੂੰ ਪ੍ਰੈਸ ਕਾਨਫਰੰਸ ਵਿੱਚ ਮੌਕਾ ਮਿਲਿਆ, ਪਰ ਉਸ ਤੋਂ ਬਾਅਦ ਉਹ ਜਲਦੀ ਉਹਨਾਂ ਦਾ ਆਫਿਸ ਬੰਦ ਹੋ ਗਿਆ, ਪਤਾ ਨਹੀਂ ਉਹ ਅਫੋਰਡ ਨਹੀਂ ਕਰ ਸਕੇ, ਕਿਉਂਕਿ ਇੱਥੇ ਨਾਗੇ ਵੀ ਔਰ ਅਸਾਮੀ ਮੂਲ ਦੇ ਵੀ ਲੋਕ ਬਹੁਤ ਜ਼ਿਆਦਾ ਨਹੀਂ ਨੇ, ਨੇਪਾਲੀ ਨੇ, ਲੇਕਿਨ ਇਸ ਲਈ ਉਹਨਾਂ ਦੀ ਕੋਈ ਬਹੁਤੀ ਵਿਜ਼ਿਬਿਲਿਟੀ ਨਹੀਂ ਹੈ। ਪਰ ਹੁਣ ਥੋੜਾ ਉਹਨਾਂ ਦੇ ਵਿੱਚ ਵੀ ਇੰਟਰਸਟ ਹੋ ਰਿਹਾ। ਅਸਾਮ ਤਾਂ ਇਹਨਾਂ ਨੇ BJP ਨੇ ਕਾਬੂ ਕਰ ਲਿਆ, ਉੱਥੇ ਤਾਂ ਉਹਨਾਂ ਦੀ ਸਰਕਾਰ ਬਣੀ ਹੋਈ ਹੈ, ਔਰ ਇਸ ਸਾਰੇ 'ਚ ਅਸੀਂ ਕਸ਼ਮੀਰੀਆਂ ਨਾਲ ਸਮਝਦੇ ਹਾਂ ਵੀ ਉੱਥੇ ਜਿੰਨਾ ਖੂਨ ਕਸ਼ਮੀਰੀਆਂ ਦਾ ਡੁੱਲ ਰਿਹਾ ਹੈ, ਔਰ ਜਿਸ ਬਹਾਦਰੀ ਦੇ ਨਾਲ ਉਹ ਬੱਚੀਆਂ ਵੀ ਉਹਨਾਂ ਦੇ ਖਲੋਤੇ ਨੇ ਛਾਤੀ ਤਾਣ ਕੇ, ਮੈਂ ਸਮਝਦਾ ਵੀ ਸੈਲੂਟ ਉਹਨਾਂ ਨੂੰ ਜਿਹੜਾ ਹੈ ਅਸੀਂ ਸਲਾਮ ਹੀ ਕਹਿ ਸਕਦੇ ਹਾਂ ਕਿ। ਔਰ ਮੈਂ ਜਿਹੜਾ ਕਿ ਆਪਣੇ ਇਤਿਹਾਸ ਤੇ ਫਖਰ ਕਰਦਾ, ਮੈਂ ਸਮਝਦਾ ਵੀ ਕਸ਼ਮੀਰੀਆਂ ਨੇ ਅੱਜ ਜੋ ਇਤਿਹਾਸ ਆਜ਼ਾਦੀ ਦੀਆਂ ਤਹਿਰੀਕਾਂ ਦੇ ਵਿੱਚ ਰਚਿਆ ਉਹ ਰਿਮਾਰਕੇਬਲ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਇੱਥੇ ਜਿਹੜਾ ਇਨੀਸ਼ੀਏਟਿਵ ਸੀ ਕਿ ਵੀ ਇਹਨੂੰ ਕਾਊਂਟਰ ਕਰਨ ਲਈ ਜੋ ਇੰਡੀਅਨ ਗਵਰਨਮੈਂਟ ਉੱਥੇ ਕਰ ਰਹੀ ਹੈ, ਇਹਨਾਂ ਨੇ ਕਿਵੇਂ ਆਪਣੇ ਟਾਊਟ ਕਿਸਮ ਦੇ ਬੰਦੇ ਖੜੇ ਕਰਕੇ ਫ੍ਰੀ ਬਲੋਚਿਸਤਾਨ, ਫ੍ਰੀ ਗਿਲਕਿਤ, ਇਸ ਕਿਸਮ ਦੀਆਂ ਮੁਹਿੰਮਾਂ ਚਲਾਈਆਂ ਹੋਈਆਂ ਨੇ, ਉਹਨਾਂ ਦੇ ਪ੍ਰੋਟੈਸਟ ਵੀ ਕਰਵਾ ਰਹੇ ਨੇ, ਔਰ ਈਵਨ ਟੈਕਸੀਆਂ ਦੇ ਉੱਤੇ ਉਹਨਾਂ ਦੇ
ਵੱਡੇ ਵੱਡੇ ਜਿਹੜੇ ਨੇ ਬੋਰਡ ਲਾ ਕੇ ਉਹ ਮੂਵ ਕਰਨ ਦੀ ਲਾਈਨ। ਸੋ ਉਹਨੂੰ ਕਾਊਂਟਰ ਕਰਦੇ ਆ ਔਰ ਇਹ ਮਹਿਸੂਸ ਕਰਦੇ ਆ ਕਿ ਡਾਇਸਪੋਰਾ ਕਮਿਊਨਿਟੀ ਨੂੰ ਉਹ ਕੁਝ ਕਰਨਾ ਚਾਹੀਦਾ ਹੈ ਜਿਹੜਾ ਕਿ ਉੱਥੇ ਸਾਡੇ ਬੈਠੇ ਭਰਾ ਭੈਣਾਂ ਨਹੀਂ ਕਰ ਪਾਣਗੇ, ਕਿਉਂਕਿ ਉਹਨਾਂ ਦੇ ਉੱਤੇ ਖੌਫ ਵੀ ਹੈ, ਕੁਝ ਜਿਹਨੂੰ ਕਹਿੰਦੇ ਨੇ ਵੀ ਰੋਟੀ ਦੇ ਲਾਲੇ ਵੀ ਪਏ ਹੁੰਦੇ ਨੇ। ਸੋ ਇੱਥੇ ਪਾਕਿਸਤਾਨ ਅਮਰੀਕਨ ਕਮਿਊਨਿਟੀ ਕਾਉਂਸਲ ਨੇ ਜਿਵੇਂ ਇਨੀਸ਼ੀਏਟਿਵ ਲਿਆ, ਇਹ ਬਿਗਨਿੰਗ ਹੈ, ਇੱਕ ਬੜੀ ਛੋਟੀ ਸੈਟਿੰਗ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਸੀ ਔਰ ਡਿਸਕਸ਼ਨ ਸੈਸ਼ਨ ਵੀ ਸੀ ਔਰ ਉਹ ਜਿਵੇਂ ਮੈਂ ਦੱਸਿਆ ਵੀ ਸਾਡੀ ਟੀਮ ਨੇ ਉਹਨੂੰ ਕਵਰ ਕੀਤਾ ਔਰ ਅਸੀਂ ਉਸ ਤੇ ਬੇਸਡ 7 ਮਿੰਟ ਦੀ ਜਿਹੜੀ ਹੈ ਨਿਊਜ਼ ਰਿਪੋਰਟ ਬਣਾਈ ਹੈ। ਪਰ ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਸਾਡੇ TV 84 ਦੇ ਪ੍ਰੋਗਰਾਮਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੁੰਗਾਰਾ ਮਿਲ ਰਿਹਾ ਔਰ ਖਾਸ ਤੌਰ ਤੇ ਕੱਲ ਜਿਹੜਾ ਸੈਗਮੈਂਟ ਅਸੀਂ ਸੈਕੰਡ ਸੈਗਮੈਂਟ ਕੀਤਾ ਸੀ ਕਿ ਕਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ 1918 ਦੇ ਵਿੱਚ ਜਦੋਂ ਉਹਨਾਂ ਨੇ ਪ੍ਰੀਜ਼ਾਈਡ ਕੀਤਾ ਆਲ ਇੰਡੀਆ ਮੁਸਲਿਮ ਲੀਗ ਦਾ ਸੈਸ਼ਨ ਔਰ ਉਹਨਾਂ ਨੇ ਹੋਪ ਜਤਾਈ ਸੀ, ਉਹਨਾਂ ਨੇ ਕਿਹਾ ਸੀ ਬੋਗੀ ਆਫ ਹਿੰਦੂ ਅਸੈਂਡੈਂਸੀ, ਇਹ ਜਿਹੜਾ ਪ੍ਰਚਾਰ ਹੋ ਰਿਹਾ ਹੈ ਜੀ ਕਿ ਜੇ ਹਿੰਦੂਆਂ ਦੇ ਹੱਥ ਪਾਵਰ ਆ ਗਈ ਉਹ ਲੈਜਿਸਲੇਸ਼ਨ ਦੇ ਨਾਲ ਹੀ ਚੇਂਜ ਕਰ ਦੇਣਗੇ ਕਿ ਹਿੰਦੂ ਇੰਨੇ ਬੇਵਕੂਫ ਨਹੀਂ ਨੇ, ਉਹ ਕਿੰਨੇ ਉਹਨਾਂ ਦੀ ਐਨਸ਼ੈਂਟ ਔਰ ਹਿਸਟਰੀ ਔਰ ਉਹਨਾਂ ਦੀ ਸਟੇਟਸਮੈਨਸ਼ਿਪ ਹੈ। ਹਾਲਾਂਕਿ ਕੁਝ ਸਾਲਾਂ ਬਾਅਦ ਉਹਨਾਂ ਨੇ ਖੁਦ ਰਿਅਲਾਈਜ਼ ਕਰ ਲਿਆ ਕਿ ਵੀ ਨਹੀਂ ਇਹ ਬੇਇਤਬਾਰੇ ਨੇ ਔਰ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ, ਇਹਨਾਂ ਦਾ ਇਹ ਬਿਹੇਵ ਹੈ, ਕੱਲ ਨੂੰ ਚਲੇ ਜਾਣਗੇ ਫਿਰ ਇਹ ਕੀ ਕਰਨਗੇ। ਉਸ ਐਂਗਲ ਤੋਂ ਅਸੀਂ ਕੱਲ ਇਹ ਡਿਸਕਸ ਕੀਤਾ ਸੀ ਟੌਪਿਕ ਨੂੰ, ਕਾਫੀ ਭਰਵਾਂ ਹੁੰਗਾਰਾ ਮਿਲਿਆ। 22,000 ਇਸ ਦੇ ਉੱਤੇ ਵਿਊਅਰਸ ਨੇ, ਸ਼ੇਅਰਸ 255 ਨੇ, ਲਾਈਕਸ 1.1K ਨੇ ਔਰ ਕਮੈਂਟਸ 174 ਨੇ। ਔਰ ਜਿਹੜਾ ਅਸੀਂ ਰਾਈਟ ਅਪ 2 ਹਫ਼ਤੇ ਪਹਿਲਾਂ ਖਾਲਿਸਤਾਨ ਕਾਲਿੰਗ ਦੇ ਥੱਲੇ ਕਿ ਕਿਵੇਂ ਜਿਹੜੀਆਂ ਭਾਰਤੀ ਏਜੰਸੀਆਂ ਨੇ ਉਹ ਦਖਲਅੰਦਾਜ਼ੀ ਕਰ ਰਹੀਆਂ ਨੇ ਸਿੱਖਾਂ 'ਚ ਔਰ TV 84 ਨੂੰ ਵੀ ਲਪੇਟਣ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਉੱਤੇ ਅਸੀਂ ਵੇਰਵੇ ਨਾਲ ਲਿਖਿਆ ਸੀ। ਉਹ ਪਿਛਲੇ ਦੇ ਆਲਮੋਸਟ 8-10 ਦਿਨ ਤੋਂ ਜਿਹੜਾ ਹੈ ਉਹ ਸਰਕੂਲੇਟ ਹੋ ਰਿਹਾ ਸੀ, ਉਸ ਨੂੰ ਵੀ ਬਹੁਤ ਭਰਵਾਂ ਹੁੰਗਾਰਾ ਮਿਲਿਆ। ਉਸ ਦੇ ਉੱਤੇ 45,000 ਤੋਂ ਜ਼ਿਆਦਾ ਵਿਊਅਰਸ ਨੇ ਔਰ 406 ਸ਼ੇਅਰਸ ਨੇ, 1.6K ਲਾਈਕਸ ਨੇ ਔਰ 96 ਕਮੈਂਟਸ ਨੇ। ਸੋ ਸਾਨੂੰ ਇਹਦੇ ਨਾਲ ਹੌਸਲਾ ਵੀ ਮਿਲਦਾ ਹੈ ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਇਹ ਮੈਂ ਜ਼ਰੂਰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਤਾਰੀਫ ਦੇ ਸ਼ਬਦ ਲਿਖ ਦਿਓ, ਕੋਈ ਤੁਹਾਡੇ ਕਹੇ ਸ਼ਬਦ ਸਾਨੂੰ ਹੌਸਲਾ ਦਿੰਦੇ ਨੇ, ਪਰ ਚੰਗੀ ਗੱਲ ਇਹ ਹੋਏ ਕਿ ਤੁਸੀਂ ਜਿਹੜਾ ਹੈ ਆਪਣੀ ਰਾਏ ਵੀ ਭੇਜੋ ਆਪਣੀ। ਹਾਂ, ਇਸ ਦੇ ਨਾਲ ਜਦੋਂ ਤੁਸੀਂ ਕੋਈ ਟੌਪਿਕ ਦੇ ਉੱਤੇ ਦੇਖਿਆ ਸੁਣਿਆ ਉਸ ਦੇ ਉੱਤੇ ਆਪਣਾ ਕਮੈਂਟ ਆਪਣੀ ਇਨਪੁਟ ਦਿਓ, ਕਿਉਂਕਿ ਅਸੀਂ ਵੀ ਤੁਹਾਡੇ ਗਿਆਨ ਤੋਂ ਤੁਹਾਡੀ ਲਰਨਿੰਗ ਤੋਂ ਅਮੀਰ ਹੋਣਾ ਚਾਹੁੰਦੇ ਹਾਂ ਔਰ ਮੈਂ ਸਮਝਦਾ ਵੀ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਬੜੇ ਸ਼ਾਰਟ ਟਾਈਮ 'ਚ ਫੇਸਬੁੱਕ ਤੇ ਆਉਣ ਤੋਂ ਬਾਅਦ ਸਾਡਾ ਇੱਕ ਕਾਫੀ ਵੱਡਾ ਦਾਇਰਾ ਕਾਰ ਇਸ ਵੇਲੇ 1,12,000 ਦੇ ਨੇੜੇ ਤੇੜੇ ਲਾਈਕਸ ਨੇ, ਜਿਹੜੇ ਲੋਕ ਫੋਲੋ ਵੀ ਕਰਦੇ ਨੇ ਔਰ ਨਾਲ ਦੀ ਨਾਲ ਦੇਖ ਵੀ ਰਹੇ ਹੁੰਦੇ ਨੇ। ਔਰ ਜਿਵੇਂ ਮੈਂ ਕਿਹਾ ਸੀ ਕਿ ਸਿਰਫ ਪਹਿਲਾ ਸੈਗਮੈਂਟ ਦੇਖ ਕੇ ਨਾ ਹਟ ਜਾਇਆ ਕਰੋ, ਬਹੁਤਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਜਿਹੜੇ ਬਹੁਤ ਉਮਦਾ ਟੌਪਿਕ ਹੈ ਨਹੀਂ। ਹੁਣ ਅਸੀਂ ਕਿਉਂਕਿ ਟੌਪਿਕਸ ਵੀ ਔਰ ਅਸੀਂ ਇਸ ਤਰੀਕੇ ਨਾਲ ਆਪਣਾ ਪ੍ਰੋਗਰਾਮ 3 ਸੈਗਮੈਂਟਸ ਡਿਜ਼ਾਈਨ ਕੀਤਾ ਕਿ ਹਰ ਇੱਕ ਦੇ ਵਿੱਚ ਤਿੰਨੋਂ ਤੀਸਰੇ 'ਚ ਵੀ ਇੰਪੋਰਟੈਂਟ ਟੌਪਿਕ ਹੁੰਦਾ ਹੈ। ਸੋ ਤੁਸੀਂ ਜੇ ਉਹਨੂੰ ਫੋਲੋ ਕਰੋਗੇ ਤਾਂ ਫਿਰ ਤੁਸੀਂ 1 ਘੰਟਾ ਜਿਹੜਾ ਹੈ ਉਹ ਇਸ ਤੋਂ ਦੂਰ ਨਹੀਂ ਜਾਓਗੇ। ਸੋ ਮੈਂ ਹੁਣ ਵਕਤ ਨਾ ਲਵਾਂ ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜਿਹੜੀ ਨਿਊਜ਼ ਰਿਪੋਰਟ ਬੜੀ ਮਿਹਨਤ ਦੇ ਨਾਲ, ਕੁਝ ਝਟਕਾਂ ਵੀ ਖਾਧੀਆਂ ਉਹਨਾਂ ਨੇ ਕਿ ਵੀ, ਲੇਕਿਨ ਇਹਦੇ ਬਾਵਜੂਦ ਇੱਕ ਚੰਗੀ ਐਡੀਟਿੰਗ ਦੇ ਨਾਲ ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਵੀ ਕੋਸ਼ਿਸ਼ ਕਰਾਂਗੇ। ਹਾਲਾਂ ਇਹ ਪ੍ਰੋਗਰਾਮ ਲਗਭਗ 2 ਘੰਟੇ ਦਾ ਸੀ, ਪਰ ਅਸੀਂ ਇਹ ਵੀ ਦੇਖਦੇ ਹਾਂ ਕਿਉਂਕਿ ਅਸੀਂ ਵੀ ਜਿਵੇਂ ਮੈਂ ਕਿਹਾ ਵੀ ਸਿਆਣੇ ਹੋ ਰਹੇ ਹਾਂ ਨੌਲੇਜ ਦੇ ਨਾਲ ਕਿ ਬਹੁਤ ਵਾਰੀ ਅਟੈਂਸ਼ਨ ਸਪੈਨ ਨਹੀਂ ਹੁੰਦਾ। ਕੁਝ ਪ੍ਰੋਗਰਾਮਾਂ ਨੂੰ ਤਾਂ ਲੰਬਾ ਵਕਤ ਦਰਸ਼ਕ ਦੇਖਦੇ ਨੇ ਤੇ ਅਸੀਂ ਇਹ ਚਾਹੁੰਦੇ ਹੁੰਦੇ ਹਾਂ ਵੀ ਜਿਹੜੀ ਗੱਲ ਜਿਸ ਥਾਂ ਤੇ ਹੋਈ ਹੈ ਉਹਦਾ ਜਸਟ ਵੀ ਜਿਹੜਾ ਕੱਢ ਕੇ ਅਰਕ ਕੱਢ ਕੇ ਜਿਹਨੂੰ ਕਹਿੰਦੇ ਨੇ ਉਹ ਵੀ ਆਪਣੇ ਜਿਹੜਾ ਦਰਸ਼ਕਾਂ ਨੂੰ ਪੇਸ਼ ਕਰੀਏ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜਿਹੜੀ ਇਸ ਦੀ ਬਰੀਫਿੰਗ ਹੈ ਸਾਰੀ ਉਸ ਨੂੰ ਚਲਾ ਦੇਣ। ਪਾਕਿਸਤਾਨ ਅਮਰੀਕਨ ਕਮਿਊਨਿਟੀ ਕਾਉਂਸਲ ਵੱਲੋਂ ਫ੍ਰੀ ਕਸ਼ਮੀਰ, ਫ੍ਰੀ ਖਾਲਿਸਤਾਨ, ਫ੍ਰੀ ਅਸਾਮ, ਫ੍ਰੀ ਨਾਗਾਲੈਂਡ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਮੁਹਿੰਮ
ਅਮਰੀਕਾ ਦੇ 6 ਸੂਬਿਆਂ ਵਿੱਚ ਸ਼ੁਰੂ ਕੀਤੀ ਜਾਵੇਗੀ। ਭਾਰਤੀ ਨਕਸ਼ੇ ਵਿੱਚ ਚੱਲ ਰਹੀਆਂ ਆਜ਼ਾਦੀ ਪਸੰਦ ਤਹਿਰੀਕਾਂ ਦੀ ਆਵਾਜ਼ ਅਮਰੀਕਾ ਦੇ ਵੱਡੇ ਸ਼ਹਿਰਾਂ ਵਿੱਚ ਸੁਣੀ ਜਾਵੇਗੀ, ਜਿਨ੍ਹਾਂ ਵਿੱਚ ਵਾਸ਼ਿੰਗਟਨ ਡੀਸੀ, ਹਿਊਸਟਨ, ਨਿਊਯਾਰਕ, ਕੈਲੀਫੋਰਨੀਆ, ਅਟਲਾਂਟਾ ਆਦਿ ਸ਼ਾਮਲ ਹੋਣਗੇ। ਇਹ ਐਲਾਨ ਪਾਕਿਸਤਾਨ ਅਮਰੀਕਨ ਕਮਿਊਨਿਟੀ ਕਾਉਂਸਲ ਵੱਲੋਂ ਨਿਊਯਾਰਕ ਦੇ ਜੈਕਸਨ ਹਾਈਟਸ ਵਿਖੇ ਕੀਤੀ ਗਈ ਇੱਕ ਕਾਨਫਰੰਸ ਦੌਰਾਨ ਕੀਤਾ ਗਿਆ कि ये हिंदू बनिया जो पिछले 70 साल से कश्मीरियों पर, हमारी सिख बरादरी पर, असम और नागालैंड के अंदर, गुजरात के अंदर जो बर्बरियत कर रहा है उसको हम नंगा करें। मैं आपको कम्युनिटी की तरफ से ये श्योर करता हूं कि हम सिर्फ कश्मीर की आज़ादी के लिए ये तहरीक बपा नहीं कर रहे, हम खालिस्तान और असम के लिए, आप जब टैक्सी कैब के अंदर देखेंगे कश्मीर और खालिस्तान एक जगह पे नाम होगा, दूसरी तरफ असम और नागालैंड का होगा। आप खुद महसूस करें कि हम खालिस्तान को अपने दिल के अंदर रखते हैं। कि हिंदुस्तान जो है उसने पाकिस्तान की वादानियत के खिलाफ बेशुमार काम किए, बांग्लादेश को अलग किया, पाकिस्तान के अंदर, बलूचिस्तान के अंदर वो पैसे इस्तेमाल करना। मैं गुज़श्ता अरसा दराज से ये कह रहा हूँ कि मैं हमेशा ये कहता हूँ कि ये इंडियन पैसे के बगैर, इंडियन मुदाखलत के बगैर, राह की मदद के बगैर पाकिस्तान के अंदर धमाके नहीं हो सकते। ਸਾਨੂੰ ਹਿੰਦੁਸਤਾਨੀਆਂ ਨੇ ਇੱਥੇ ਮਾਰਿਆ, ਉੱਥੇ ਮਾਰਿਆ, ਇੱਥੇ ਮਾਰਿਆ, ਸਾਨੂੰ ਉੱਥੇ ਬਲੌਕ ਕੀਤਾ, ਸਾਨੂੰ ਉੱਥੇ ਬਲੌਕ ਕੀਤਾ। ਐਤਕੀ ਪਹਿਲੀ ਵਾਰੀ ਅਸੀਂ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਕਿਸੇ ਵੀ ਡਿਪਲੋਮੇਟ ਦੇ ਜਾ ਕੇ ਕਿਸੇ ਕਿਸਮ ਦੀ ਕੋਈ ਜਿਹੜੀ ਅਫੀਸ਼ੀਅਲ ਕਾਰਵਾਈ ਹੈਗੀ ਹੈ ਕਰਨ ਦੇ ਉੱਤੇ ਅਸੀਂ ਉਹਨਾਂ ਦੇ ਉੱਤੇ ਇਨਕਾਰ ਕਰਤਾ ਹੈ। ਤੇ ਉਹਨਾਂ ਦੇ ਨਾਲ ਕਿਉਂਕਿ ਹੁਣ ਤੱਕ ਉਹ ਇਨਕਾਰ ਕਰਨਾ ਗਿੱਜੇ ਹੋਏ ਨੇ, ਇਨਕਾਰ ਸੁਣਨਾ ਨਹੀਂ ਗਿੱਜੇ ਹੋਏ, ਸੋ ਇਸ ਕਰਕੇ ਉਹਨਾਂ ਦੀ ਜਿਹੜੀ ਹੈ ਮਾਮਰੀ ਹੋ ਗਈ। My friends, human rights violations is a burning issue in India. And India claims to be the largest democracy in the world, but its human rights record is the worst in the world. That the whole world is ignoring. India is violating rights of Muslims, Christians, Sikhs and every minority. And literally almost every minority is under attack in Modi's India. और नरेंद्र मोदी, तुम और तुम्हारी राह भी सुन ले। वो वक्त गुजर चुका कि जब अफगानिस्तान से बमबार उठते थे, पाकिस्तान की सरहदों की खिलाफ वर्जी होती थी और हमारी गन्ने टीबी के मरीज की तरह सिर्फ 2 दफा खांसती थी, और उसके बाद हमारे मुल्क की मस्कीन रूह यूएनओ के सैनिटोरियम में अपनी बका की भीख मांगती फिर रही होती थी। वो वक्त गुजर चुका। नरेंद्र मोदी, ये 2018 है। अगर तुमने इस कौम को ललकारा तो याद रखो, रब्बे काबा की कसम, तुम्हारी दास्तान तक भी ना होगी दास्तानों में। इंशाअल्लाह ऐसा खंडर बना के रख देंगे कि तुम याद करोगे। वक्त कम है। रियासत जम्मू और कश्मीर के अवाम, पाकिस्तान 1947 में माज़ वजूद में आया तो कश्मीर की तारीख हजारों साल पुरानी है। मैं चलूंगा 1831 में जब पाकिस्तान की बुनियाद रखी गई, मेरे इलाके के लोग सरदार सब्ज़ अली खान और उनके 16 साथियों की जिंदा खालें उतारी गई। उस दिन पाकिस्तान की बुनियाद पड़ गई थी। उस तहरीक को आगे जारी रखा गया। सैयद अहमद शहीद रहमतुल्लाह अलैह वाली तहरीक चली और आज कश्मीरी मकबूजा रियासत जम्मू और कश्मीर में जिस तरह जुल्म और जबर का मुकाबला कर रहे हैं, इंसानियत सोच जालिम किए जा रहे हैं, मासूम बच्चों को स्कूलों में पैलेट गनों से उसको उनके जो आंखें निकाली जा रही हैं। मैं अमेरिकन एक मुफक्कर हैं विलियम डब्ल्यू बेकर, उनकी किताब का हवाला दूंगा। उन्होंने एक किताब लिखी है वैली ऑफ डेथ, वादिये मुसर्रत, वादिये मौत। वो कहते हैं मैं श्रीनगर में मौजूद था कि जालिम भारतीय फौजी ने एक बच्चा स्कूल से वापस आ रहा था तो उसे कहा इस गन की तरफ देखो, और सीधे उसके गन को उसकी आंख में गोली मारी। और इस तरह के एक नहीं हजारों वाकयात हैं। अगर बयान करना शुरू कर दें तो वक्त कम पड़ जाएगा। मगर मैं सलाम पेश करता हूं तमाम अपने पाकिस्तानी भाइयों को, और हम बींगे कश्मीरी उनके साथ खड़े हैं। और इंशाल्लाह एक कश्मीर नहीं, बहुत सारे कश्मीर आजाद होंगे और पाकिस्तान का हिस्सा बनेंगे। आजादी का सूरज खालिस्तान में भी तलू होने वाला है।
इंशाल्लाह बहुत जल्द आप लोग उन लोगों से आजाद होने वाले हैं। हुकूमतें तो आपको बाद में तस्लीम करेंगी। मैं इस कम्युनिटी के प्लेटफॉर्म से पाकिस्तानी कौम की तरफ से हम आज आपके खालिस्तान को तस्लीम करने का ऐलान करते हैं। फ्री कश्मीर, फ्री कश्मीर, फ्री कश्मीर, फ्री खालिस्तान, फ्री खालिस्तान, फ्री खालिस्तान, फ्री खालिस्तान, फ्री असम, फ्री असम, फ्री असम, फ्री नागालैंड, फ्री नागालैंड, फ्री नागालैंड, फ्री खालिस्तान, फ्री खालिस्तान। ਜੀ ਡਾਕਟਰ ਸਾਹਿਬ ਇਹ ਵਾਲੀ ਜੋ ਨਿਊਜ਼ ਬੁਲੇਟਿਨ ਸੀ ਉਹ ਸਾਡੇ ਦਰਸ਼ਕਾਂ ਨੇ ਦੇਖ ਲਈ। ਹੁਣ ਆਪਾਂ ਬ੍ਰੇਕ ਲੈਂਦੇ ਆ ਇੱਥੇ। ਤੁਸੀਂ ਕੋਈ ਕਮੈਂਟ ਕਰਨਾ ਚਾਹੁੰਦੇ ਹੋ? ਨਹੀਂ, ਹੁਣ ਬ੍ਰੇਕ ਤੋਂ ਬਾਅਦ। ਓਕੇ, ਬ੍ਰੇਕ ਤੋਂ ਬਾਅਦ ਹੀ ਕਮੈਂਟ ਲਵਾਂਗੇ ਤੁਹਾਡਾ। ਵਿਊਅਰਸ, ਤੁਹਾਨੂੰ ਅਸੀਂ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ, ਜਿਸ ਤਰ੍ਹਾਂ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟਰਨ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦੀ ਹਾਮੀ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਵੀ ਡੋਨੇਸ਼ਨ ਕਰ ਸਕਦੇ ਹੋ, ਇਕੱਠੇ ਵੀ ਡੋਨੇਸ਼ਨ ਕਰ ਸਕਦੇ ਹੋ। ਤੁਸੀਂ ਜੋ ਸਕਰੀਨ ਤੇ ਪਤਾ ਦਿੱਤਾ ਗਿਆ ਹੈ ਉਹਦੇ ਤੇ ਤੁਸੀਂ ਮੇਲ ਵੀ ਕਰ ਸਕਦੇ ਹੋ, ਸਾਨੂੰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।